ਸੰਨ 2024 ਦੇ ਅੰਤ ਵਿੱਚ ਬਰਮਿੰਘਮ ਇੰਡਸਟਰੀਅਲ ਲੈਂਗੁਏਜ ਟ੍ਰੇਨਿੰਗ ਸਰਵਿਸਿਜ਼ ਤੋਂ 3 ਸਾਬਕਾ ਸਹਿਕਰਮੀ ਤਕਰੀਬਨ 40 ਸਾਲਾਂ ਬਾਅਦ ਆਪਣੇ ਪੁਰਾਣੇ ਕਾਰਜਸਥਾਨ ਉੱਤੇ ਪਹਿਲੀ ਵਾਰ ਮਿਲੇ, ਜੋ ਉਸ ਵੇਲੇ ਹੈਂਡਸਵਰਥ ਟੈਕਨੀਕਲ ਕਾਲਜ ਸੀ ਅਤੇ ਜੋ ਹੁਣ ਸਾਊਥ ਅਤੇ ਸਿਟੀ ਕਾਲਜ ਬਰਮਿੰਘਮ ਦਾ ਹਿੱਸਾ ਹੈ। 1980 ਦੇ ਦਹਾਕੇ ਵਿੱਚ ਉਹਨਾਂ ਤਿੰਨਾਂ ਨੇ ਆਪਣਾ ਪੇਸ਼ੇਵਰ ਕੈਰੀਅਰ ਅਜੇ ਸ਼ੁਰੂ ਹੀ ਕੀਤਾ ਸੀ। ਮੇਰਾ ਨਾਮ ਸਰਦੂਲ ਢੇਸੀਆ। ਮੇਰੀ ਮਾਂ ਬੋਲੀ ਪੰਜਾਬੀ ਹੈਗੀ ਆ। ਮੈਂ ਬਰਮਿੰਘਮ ਇੰਡਸਟਰੀਅਲ ਲੈਂਗੁਏਜ ਟ੍ਰੇਨਿੰਗ ਸਰਵਿਸਿਜ਼ ਵਾਸਤੇ 1979 ਤੋਂ ਲੈ ਕੇ 1986 ਤੱਕ ਕੰਮ ਕੀਤਾ ਸੀਗਾ। ਮੈਂ ਦਸੰਬਰ 1984 ਵਿੱਚ ਇੱਥੋਂ ਜੌਬ ਮੂਵ ਕਰ ਲਈ। ਉਸ ਤੋਂ ਬਾਅਦ ਮੈਂ 2-3 ਕਾਲਜਾਂ 'ਚ ਕੰਮ ਕੀਤਾ। ਫਿਰ ਮੈਂ एडल्ट लर्निंग इंस्पेक्टर बन गया। मैं हूँ गॉर्डन वेल्स और मुझे थोड़ी हिंदी आती है। वैसे ही मेरी मातरी ज़बान अंग्रेज़ी है और मुझे गैलिक भी आती है। ਤਿੰਨਾਂ ਨੇ ਆਪਣੇ ਆਰੰਭਕ ਪੇਸ਼ੇਵਰ ਕੈਰੀਅਰ ਦੀਆਂ ਯਾਦਾਂ ਇੱਕ ਦੂਜੇ ਨਾਲ ਸਾਂਝੀਆਂ ਕੀਤੀਆਂ। But you guys were like the first tranche Yes. of folk getting involved in English for speakers of other languages. Yes. But with bilingual skills brought to that. Yes. 1980 ਦੇ ਦਹਾਕੇ ਵਿੱਚ ਬਰਮਿੰਘਮ ਪਹਿਲਾਂ ਤੋਂ ਹੀ ਇੱਕ ਬਹੁਤ ਸੱਭਿਆਚਾਰਕ ਅਤੇ ਬਹੁਭਾਸ਼ੀ ਸ਼ਹਿਰ ਸੀ, ਖਾਸ ਕਰਕੇ ਸਪਾਰਕਬਰੁਕ ਅਤੇ ਹੈਂਡਸਵਰਥ ਦੇ ਖੇਤਰਾਂ ਵਿੱਚ, ਜਿੱਥੇ ਤੁਸੀਂ ਖੁਸ਼ੀ ਨਾਲ ਜਮੈਕਨ ਸੰਗੀਤ ਸੁਣਨ, ਏਸ਼ੀਆਈ ਖਾਣਾ ਖਾਣ ਅਤੇ ਆਇਰਿਸ਼ ਪਬ ਵਿੱਚ ਦਾਰੂ ਪੀਣ ਦਾ ਆਨੰਦ ਲੈ ਸਕਦੇ ਸੀ। ਪਰ ਅੰਤਰ ਸੱਭਿਆਚਾਰਕ ਸੰਪਰਕ ਦਾ ਇਹ ਪੱਧਰ ਇੰਗਲੈਂਡ ਵਿੱਚ ਮੁਕਾਬਲਤਨ ਨਵਾਂ ਸੀ ਅਤੇ ਕਈ ਵਾਰ ਪੱਖਤੀ ਰਾਜਨੀਤਿਕ ਬਹਿਸ ਦਾ ਵਿਸ਼ਾ ਬਣਦਾ ਸੀ। ਇਹ ਉਹ ਸਮਾਜਿਕ ਸੰਦਰਭ ਸੀ ਜਿਸ ਵਿੱਚ ILT ਸੇਵਾ ਨੇ ਕੰਮ ਕਰਨਾ ਸੀ। ਆਪਣੇ ਪੁਰਾਣੇ ਦਫ਼ਤਰ ਦੇਖਦੇ ਹੋਏ ਟੀਮ ਨੂੰ ਉਹ ਪ੍ਰੋਜੈਕਟ ਯਾਦ ਆ ਜਾਂਦੇ ਹਨ ਜਿਨ੍ਹਾਂ ਉੱਤੇ ਪਹਿਲੇ ਉਹਨਾਂ ਨੇ ਕੰਮ ਕੀਤਾ ਸੀ। Bridget was there. Tracer, Bridget and myself. Yeah. And I came on staff somewhere here. You were there. You came over here. Fifth one. This Yeah. the rack. Magazine rack over there. Wow. ਬਰਮਿੰਘਮ ILT ਇੰਗਲੈਂਡ ਦੇ ਸਾਰੇ ਸ਼ਹਿਰਾਂ ਵਿੱਚ ਇਸੇ ਤਰ੍ਹਾਂ ਦੀਆਂ ਟੀਮਾਂ ਦੇ ਨੈਟਵਰਕ ਦਾ ਇੱਕ ਹਿੱਸਾ ਸੀ। ਉਸ ਦਾ ਮਕਸਦ ਸਥਾਨਕ ਲੋਕਾਂ ਲਈ ਢੁਕਵਾਂ ਮੀਡੀਆ ਅਤੇ ਸਿਖਲਾਈ ਤਿਆਰ ਕਰਨਾ ਸੀ ਅਤੇ ਕਾਰਜ ਸਥਾਨਾਂ 'ਤੇ ਜਿਵੇਂ ਕਿ ਫੈਕਟਰੀਆਂ ਵਿੱਚ ਹੋਰ ਭਾਸ਼ਾਵਾਂ ਬੋਲਣ ਵਾਲਿਆਂ ਨੂੰ ਅੰਗਰੇਜ਼ੀ ਸਿਖਾਉਣਾ ਸੀ। ਇਹ ਨੈਟਵਰਕ ਕੇਂਦਰੀ ਸਰਕਾਰ ਦੀ ਮਦਦ ਨਾਲ ਚਲਾਇਆ ਜਾਂਦਾ ਸੀ ਅਤੇ 1980 ਦੇ ਦਹਾਕੇ ਦੇ ਸ਼ੁਰੂ ਵਿੱਚ ਬਰਮਿੰਘਮ ILT ਕੋਲ ਲਗਭਗ 6 ਤੋਂ 8 ਦਾ ਫੁੱਲ ਟਾਈਮ ਸਟਾਫ ਸੀ, ਜੋ ਸ਼ਹਿਰ ਦੇ ਵੱਖ-ਵੱਖ ਭਾਈਚਾਰਿਆਂ ਦੀਆਂ ਜ਼ਿੰਦਗੀਆਂ ਵਿੱਚ ਉਪਯੋਗੀ ਸੇਵਾ ਦੇਣ ਲਈ ਕੰਮ ਕਰ ਰਿਹਾ ਸੀ। ਮਾਲਕਾਂ ਨੂੰ ਲੱਗਦਾ ਸੀ ਕਿ ਕਾਰਜਸਥਾਨ ਉੱਤੇ ਚੰਗਾ ਸੰਚਾਰ ਵਪਾਰ ਲਈ ਬਹੁਤ ਜ਼ਰੂਰੀ ਹੈ, ਪਰ ਭਾਸ਼ਾ ਸੰਬੰਧੀ ਸਮੱਸਿਆਵਾਂ ਨੂੰ ਜਦੋਂ ਅਸਲ ਜ਼ਿੰਦਗੀ ਵਿੱਚ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਸੇਵਾ ਸਿਰਫ ਅੰਗਰੇਜ਼ੀ ਸਿਖਾਉਣ ਤੱਕ ਸੀਮਿਤ ਨਹੀਂ ਰਹੀ, ਬਲਕਿ ਇਸ ਨੇ ਨਿੱਜੀ ਅਤੇ ਜਨਤਕ ਅਦਾਰਿਆਂ ਦੇ ਮਾਲਕਾਂ ਨੂੰ ਸਿਖਲਾਈ ਅਤੇ ਨਿਰਦੇਸ਼ ਦੇਣਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ NHS ਜਿਹੇ ਸੇਵਾ ਪ੍ਰਦਾਤਿਆਂ ਦੀ ਮਦਦ ਕਰਨੀ ਵੀ ਸ਼ੁਰੂ ਕਰ ਦਿੱਤੀ। ਸ਼ੁਰੂ ਵਿੱਚ ਅਜਿਹਾ ਕੰਮ ਅੰਤਰ ਸੱਭਿਆਚਾਰਕ ਸੰਚਾਰ ਉੱਤੇ ਜ਼ੋਰ ਦਿੰਦਾ ਸੀ, ਪਰ ਜਲਦੀ ਹੀ ਇਹ ਬਰਾਬਰੀ ਦੇ ਮੌਕਿਆਂ ਅਤੇ ਨਸਲ ਪਰਸਤੀ ਦੀ ਸਿਖਲਾਈ ਦੌਰਾਨ ਅਸਮਾਨਤਾਵਾਂ ਨੂੰ ਸਿੱਧੀਆਂ ਚੁਣੌਤੀਆਂ ਦੇਣ ਲੱਗ ਪਿਆ। ਇਹ ਕੰਮ ਕਈ ਵਾਰ ਮੁਸ਼ਕਿਲ ਵੀ ਹੋ ਜਾਂਦਾ ਜਦੋਂ ਸੰਸਥਾਗਤ ਨਸਲਵਾਦ ਵਰਗੇ ਵਿਚਾਰਾਂ ਨੂੰ ਸ਼ੱਕੀ ਜਾਂ ਪ੍ਰਤੀਕੂਲ ਸਰੋਤਿਆਂ ਅੱਗੇ ਪੇਸ਼ ਕੀਤਾ ਜਾਂਦਾ ਸੀ। ਇਹ ਸਟੀਫਨ ਲਾਰੈਂਸ ਦੀ ਨਸਲਵਾਦੀ ਹੱਤਿਆ ਦੀ ਖਬਰ ਆਉਣ ਦੇ ਕੁਝ ਸਾਲ ਪਹਿਲਾਂ ਹੁੰਦਾ ਸੀ ਅਤੇ ਆਗਾਮੀ ਮੈਕਫਰਸਨ ਰਿਪੋਰਟ ਨੇ ਨਤੀਜਤਨ ਇਹਨਾਂ ਵਿਸ਼ਿਆਂ ਨੂੰ ਹੋਰ ਖੁੱਲ੍ਹੀ ਜਨਤਕ ਚਰਚਾ ਵਿੱਚ ਪੈਣ ਲਈ ਮਜਬੂਰ ਕਰ ਦਿੱਤਾ। ਉਸੇ ਸਮੇਂ ਬਰਮਿੰਘਮ ILT ਨੇ ਉਸ ਦੀਆਂ ਭਾਸ਼ਾ ਸੰਬੰਧੀ ਦਿਲਚਸਪੀਆਂ ਨੂੰ ਜਾਰੀ ਰੱਖਿਆ ਅਤੇ ਉਸ ਨੂੰ ਵਿਕਸਿਤ ਕੀਤਾ। ਉਸਨੇ ਸੇਵਾ ਦੇਣ ਵਾਲਿਆਂ ਲਈ ਭਾਸ਼ਾ ਸੰਬੰਧੀ ਜਾਗਰੂਕਤਾ ਸਿਖਲਾਈ ਦੀ ਪੇਸ਼ਕਸ਼ ਕੀਤੀ ਅਤੇ ਨਾਲ ਹੀ ਸੋਲ ਦੀ ਸਿਖਲਾਈ ਵੀ ਜਾਰੀ ਰੱਖੀ। ਇਹ ਉਹ ਸਮਾਂ ਸੀ ਜਦੋਂ ਮਾਤ ਭਾਸ਼ਾ ਦੀ ਸਾਂਭ ਸੰਭਾਲ ਨੂੰ ਬਰਕਰਾਰ ਰੱਖਣ ਦੇ ਮੁੱਦੇ ਵੱਲ ਵਧੇਰੇ ਧਿਆਨ ਦਿੱਤਾ ਜਾਣਾ ਸ਼ੁਰੂ ਹੋ ਗਿਆ ਸੀ ਅਤੇ ਨੈਟਿਸਲਾ ਨੈਸ਼ਨਲ ਐਸੋਸੀਏਸ਼ਨ ਫਾਰ ਦ ਟੀਚਿੰਗ ਆਫ ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਟੂ ਐਡਲਟਸ ਨੇ ਅੰਗਰੇਜ਼ੀ ਦੇ ਨਾਲ ਹੋਰ ਭਾਈਚਾਰਕ ਭਾਸ਼ਾਵਾਂ ਵਿੱਚ ਵੱਧ ਰਹੇ ਰੁਝਾਨ ਨੂੰ ਦਿਖਾਉਣ ਲਈ ਆਪਣਾ ਨਾਮ ਨੈਟਿਕਲਾ ਵਿੱਚ ਬਦਲ ਲਿਆ ਸੀ। ਜਦੋਂ ਕੇਂਦਰੀ ਫੰਡਿੰਗ ਬੰਦ ਹੋ ਗਈ ਤਾਂ ਬਰਮਿੰਘਮ ILT ਟੀਮ ਆਖਿਰਕਾਰ ਕਾਲਜ ਦੇ ਆਪਣੇ ਸਟਾਫ ਦਾ ਹਿੱਸਾ ਬਣ ਗਈ। ਇਸ ਤੋਂ ਪਹਿਲਾਂ ਟੀਮ ਦੇ ਕੁਝ ਮੈਂਬਰਾਂ ਨੇ ਪ੍ਰਗਤੀਸ਼ੀਲ BBC TV ਸੀਰੀਜ਼
ਹਿੰਦੂ ਉਰਦੂ ਬੋਲਚਾਲ ਵਿੱਚ ਮਿਲ ਕੇ ਕੰਮ ਕੀਤਾ। Anita, and Gordon. Because she got me. Is it? Yeah. Wow. ਇਹ ਪਹਿਲੀ ਵਾਰ ਸੀ ਜਦੋਂ BBC ਨੇ ਕਿਸੇ ਸਾਊਥ ਏਸ਼ੀਆ ਭਾਸ਼ਾ ਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਹ ਪ੍ਰੋਗਰਾਮ ਪੂਰੇ ਬਰਤਾਨੀਆ ਵਿੱਚ ਸਥਾਨਕ ਪ੍ਰਵਾਸੀ ਭਾਈਚਾਰਿਆਂ ਦੌਰਾਨ ਫਿਲਮਾਇਆ ਗਿਆ ਸੀ। The reason is I want to learn Urdu because I have a lot of Asian friends who can speak the language and it'd be nice to communicate with them. ਇਹ ਪ੍ਰੋਗਰਾਮ ਇੱਕ ਨਵੀਨ ਵਿਚਾਰ ਹੇਠ ਪੇਸ਼ ਕੀਤਾ ਗਿਆ ਸੀ। ਇਸ ਵਿੱਚ ਸਿੱਖਣ ਵਾਲਿਆਂ ਨੂੰ ਹੌਸਲਾ ਦਿੱਤਾ ਗਿਆ ਕਿ ਉਹ ਆਪਣੇ ਭਾਈਚਾਰੇ ਵਿੱਚ ਸਥਾਨਕ ਕੇਂਦਰ ਲੱਭਣ ਜਿੱਥੇ ਉਹ ਹਿੰਦੂ ਉਰਦੂ ਬੋਲਚਾਲ ਕਲੱਬ ਦਾ ਨੋਟਿਸ ਲਗਾਉਣ। ਇੱਥੇ ਉਹ ਟੀਵੀ ਉੱਤੇ ਸਿੱਖੀ ਗਈ ਬੋਲੀ ਨੂੰ ਅਸਲ ਜ਼ਿੰਦਗੀ ਵਿੱਚ ਅਜ਼ਮਾ ਕੇ ਦੇਖ ਸਕਦੇ ਸੀ। क्या हाल है? ठीक है। क्या हाल है? मैं भी ठीक हूँ। और आप कैसी हैं? ठीक हो। ਇਹ ਆਰੰਭਕ ਫਿਲਮ ਕਈ ਭਾਸ਼ਾਵਾਂ ਵਿੱਚ ਰਿਕਾਰਡ ਕੀਤੇ ਗਏ ਇੰਟਰਵਿਊ ਅਤੇ ਗੱਲਬਾਤ ਦੀ ਇੱਕ ਸੀਰੀਜ਼ ਨਾਲ ਪੇਸ਼ ਕੀਤੀ ਜਾ ਰਹੀ ਹੈ ਜਿਸ ਵਿੱਚ ਸਹਿਕਰਮੀ IELTS ਦੇ ਬਾਅਦ ਦੀ ਜ਼ਿੰਦਗੀ ਉੱਤੇ ਵਿਚਾਰ ਕਰਦੇ ਹਨ ਅਤੇ ਇਸ ਤਜਰਬੇ ਨੇ ਉਹਨਾਂ ਨੂੰ ਜੋ ਸਿਖਾਇਆ ਹੈ ਉਸ ਨੂੰ ਸਾਂਝਾ ਕਰਦੇ ਹਨ। ਆਧੁਨਿਕ ਅਨੁਵਾਦ ਸਾਧਨਾਂ ਨੇ ਇਹਨਾਂ ਰਿਕਾਰਡਿੰਗਾਂ ਨੂੰ ਹੋਰ ਭਾਸ਼ਾਵਾਂ ਵਿੱਚ ਪਹੁੰਚਣ ਯੋਗ ਬਣਾ ਦਿੱਤਾ ਹੈ। ਇਸੇ ਦੌਰਾਨ ਇਹ ਕਿਹਾ ਜਾ ਸਕਦਾ ਹੈ ਕਿ ਅੱਜ ਆਈਲੈਂਡ ਵੌਇਸ ਪ੍ਰੋਜੈਕਟ ਜੋ ਹੈਬਰਿਡੀਜ਼ ਵਿੱਚ ਹੈ ਆਪਣੀਆਂ ਜੜ੍ਹਾਂ ਉਸ ਬੁਨਿਆਦ ਤੱਕ ਪਹੁੰਚਾ ਸਕਦਾ ਹੈ ਜੋ 40 ਸਾਲ ਪਹਿਲਾਂ ਬਰਮਿੰਘਮ ਵਿੱਚ ਰੱਖੀ ਗਈ ਸੀ ਅਤੇ ਜਿਸ ਨੇ ਭਾਸ਼ਾ ਅਤੇ ਸੱਭਿਆਚਾਰ ਦੇ ਵਿਕਾਸ ਲਈ ਇੱਕ ਉਪਜਾਊ ਜ਼ਮੀਨ ਦਿੱਤੀ। ਸਮੇਂ ਬੀਤਣ ਦੇ ਨਾਲ ਬਦਲਾਅ ਹੁੰਦੇ ਹਨ ਅਤੇ ਨਵੀਂ ਪੀੜ੍ਹੀ ਹਮੇਸ਼ਾ ਤੋਂ ਮੌਜੂਦ ਆਪਣੇ ਜਵਾਬ ਤਲਾਸ਼ਦੀ ਹੈ। ਅੱਗੇ ਦੇਖਦੇ ਹੋਏ ਅਸੀਂ ਇਹ ਹੁਣ ਵੀ ਸਵਾਲ ਕਰ ਸਕਦੇ ਹਾਂ ਕਿ ਸਾਡੇ ਬਹੁਭਾਸ਼ੀ ਵਿਰਸੇ ਨੂੰ ਕਿਸ ਤਰ੍ਹਾਂ ਬਿਹਤਰੀਨ ਤਰੀਕੇ ਨਾਲ ਬਰਕਰਾਰ ਰੱਖਿਆ ਜਾ ਸਕਦਾ ਹੈ ਅਤੇ ਹੋਰਾਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ ਅਤੇ ਬਿਹਤਰੀਨ ਵਰਤੋਂ ਲਈ ਜਾਰੀ ਰੱਖਿਆ ਜਾ ਸਕਦਾ ਹੈ। Well, I'm a supervisor here. The most of my staff are Asian. Hard for me to communicate with them. So whenever time I go to the class and can learn something, then it's more easier to communicate with them and we can understand each other more. Well, none of them know yet. So I think it's going to be a big shock to them when they see, I can speak Urdu. Yeah, but it's nice. So I enjoying it, man. Smurgy.